ਦਿਲ ਦਰਿਆ ਪਾਕਿਸਤਾਨ ਤੇ ਇੰਗਲਿਸ਼ਰਜ਼ ਇੰਟਰਨੈਸ਼ਨਲ ਦੀ ਸਾਂਝ ਨਾਲ ਡਾਕਟਰ ਆਮਰ ਜ਼ਹੀਰ ਭੱਟੀ ਹੋਰਾਂ ਦੀ ਪੰਧ ਵਰਤੀ ਕਾਫੀ, ਚਾਕਲੇਟ ਤੇ ਪਰਫਿਊਮ ਦਾ ਮੁੱਖ ਵਕਾਲੀ ਇਕੱਠ ਪਿਲਾਕ ਹਾਲ ਲਾਹੌਰ ਅੰਦਰ ਹੋਇਆ, ਜਿਹਦੇ ਵਿੱਚ ਪੰਜਾਬੀ ਬੋਲੀ ਤੇ ਅਦਬ ਨਾਲ ਜੁੜੇ ਵੱਡੇ ਨਾਵਾਂ ਰਲਤ ਕੀਤੀ। ਇਸ ਮੌਕੇ ਉੱਤੇ ਗੱਲਬਾਤ ਕਰਨ ਵਾਲਿਆਂ ਆਮਰ ਜ਼ਹੀਰ ਭੱਟੀ ਹੋਰਾਂ ਨੂੰ ਮੁਬਾਰਕਬਾਦ ਦੇਣ ਦੇ ਨਾਲ ਇਸ ਕਿਤਾਬ ਨੂੰ ਪੰਜਾਬੀ ਅਦਬ ਵਿੱਚ ਨਵੇਕਲਾ ਵਾਧਾ ਕਰਾਰ ਦਿੱਤਾ। ਡਾਕਟਰ ਆਮਰ ਜ਼ਹੀਰ ਭੱਟੀ ਇਹ ਉਹ ਵੇਲਾ ਹੈ ਜਦੋਂ ਹਰ ਪੰਜਾਬੀ ਆਪਣਾ ਲਹਿਜਾ ਫੜ ਕੇ ਬੈਠਾ ਹੈ ਤੇ ਉਹਨੂੰ ਜ਼ੁਬਾਨ ਮਨਵਾਉਣ ਲਈ ਤਿਆਰ ਹੈ। ਉੱਥੇ ਆਮਰ ਜ਼ਹੀਰ ਭੱਟੀ ਵਰਗੇ ਲਿਖਾਰੀ ਸਾਹਮਣੇ ਆਉਂਦੇ ਨੇ ਤੇ ਉਹ ਸਾਰਿਆਂ ਲਹਿਜਿਆਂ ਨੂੰ ਆਪਣਾ ਲਹਿਜਾ ਵੀ ਬਣਾ ਲੈਂਦੇ ਨੇ ਤੇ ਫਿਰ ਇੱਕੋ ਕਿਤਾਬ ਰਾਹੀਂ ਉਹ ਸਾਹਮਣੇ ਵੀ ਲੈ ਆਉਂਦੇ ਨੇ। ਇਲਮ ਦੀ ਰਾਹ ਤੇ ਡਾਕਟਰ ਆਮਰ ਜ਼ਹੀਰ ਭੱਟੀ ਦੀ ਕਿਤਾਬ ਕਾਫੀ, ਚਾਕਲੇਟ ਤੇ ਪਰਫਿਊਮ ਇੱਕ ਇਹੋ ਜਿਹੀ ਕਿਤਾਬ ਹੈ ਜਿਹੜੀ ਤਮਾਮ ਪੜ੍ਹਨ ਲਿਖਣ ਵਾਲੇ ਪੜ੍ਹਾਰਿਆਂ ਦੇ ਨਾਲ ਸਕੂਲ ਔਰ ਕਾਲਜ, ਯੂਨੀਵਰਸਿਟੀ ਜਾਣ ਵਾਲੇ ਉਦਮੀ ਲੋਕਾਂ ਦੇ ਵਾਸਤੇ ਵੀ ਇੱਕ ਗਾਈਡ ਫਰਾਹਮ ਕਰੇਗੀ। ਡਾਕਟਰ ਆਮਰ ਜ਼ਹੀਰ ਭੱਟੀ ਦਾ ਦੇ ਵਿੱਚ ਇਹ ਮੈਂ ਗੁਣ ਵੇਖਿਆ, ਇਹ ਬੁਨਿਆਦੀ ਤੌਰ ਤੇ ਇਸ ਮਿੱਟੀ ਦੇ ਕਣ ਵਿੱਚ ਮੌਜੂਦ ਹੈ। ਇਹ ਸੂਫੀਆਨਾ ਮਿਜ਼ਾਜ ਹੈ ਜੋ ਉਹਨਾਂ ਦੀ ਆਪਣੀ ਜ਼ਾਤ ਦਾ ਵੀ ਹਿੱਸਾ ਹੈ, ਆਪਣੀ ਸ਼ਖਸੀਅਤ ਦਾ ਉਹਨਾਂ ਦਾ ਖਾਸਾ ਹੈ ਇਹ ਕਿ ਉਹ ਸਾਂਝ ਵੱਲ, ਉਸ ਇੱਕ ਸਾਂਝ ਨੂੰ ਨਹੀਂ ਛੱਡਦੇ, ਇਕਾਈ ਨੂੰ ਨਹੀਂ ਛੱਡਦੇ, ਆਪਣੇ ਅਸਲ ਨੂੰ ਨਹੀਂ ਛੱਡਦੇ ਤੇ ਸਭ ਨੂੰ ਨਾਲ ਲੈ ਕੇ ਟੁਰਦੇ। ਇਹਨਾਂ ਨੇ ਸਿਰਫ ਕਿਤਾਬ ਹੀ ਨਹੀਂ ਲਿਖੀ, ਇਹਨਾਂ ਨੇ ਦੋ ਕੌਮਾਂ ਨੂੰ ਆਪਸ ਵਿੱਚ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਦੱਸਿਆ ਕਿ ਪੰਜਾਬੀ ਜਦੋਂ ਬਾਹਰ ਦੇ ਮੁਲਕਾਂ 'ਚ ਜਾਂਦੇ ਨੇ ਤੇ ਉੱਥੇ ਬਾਹਰ ਦੇ ਮੁਲਕਾਂ ਵਿੱਚ ਇਹਨਾਂ ਨਾਲ ਕੀ ਸਲੂਕ ਹੁੰਦਾ ਹੈ ਔਰ ਇਹ ਆਪਣਾ ਇਲਮੀ ਸਫ਼ਰ ਕਿਸ ਤਰ੍ਹਾਂ ਤੈਅ ਕਰਦੇ ਨੇ। ਇਹਨਾਂ ਦੀ ਕਿਤਾਬ ਵਿੱਚੋਂ ਮੈਨੂੰ ਪਤਾ ਲੱਗਾ ਕਿ ਇਹਨਾਂ ਉੱਥੇ ਫਰਾਂਸੀਸੀ ਦੇ ਜਿੰਨੇ ਵੀ ਡਿਪਲੋਮੇ ਕੀਤੇ, ਜਿੰਨੀਆਂ ਵੀ ਕਲਾਸਾਂ ਕੀਤੀਆਂ ਐਮਏ ਤੱਕ, ਸਾਰੀਆਂ 'ਚ ਅਵਲ ਆਉਂਦੇ ਰਹੇ। ਰਲਤੀਆਂ ਦਾ ਆਖਣਾ ਸੀ ਕਿ ਆਮਰ ਜ਼ਹੀਰ ਭੱਟੀ ਹੋਰਾਂ ਦਾ ਇਹ ਕੰਮ ਸਰਾਹਣਯੋਗ ਵੀ ਹੈ ਤੇ ਮਾਣਯੋਗ ਵੀ। ਪਾਕਿਸਤਾਨ ਬਣਨ ਤੋਂ ਬਾਅਦ 135 ਸਫ਼ਰਨਾਮੇ ਕਮ ਸੇ ਕਮ ਹੁਣ ਤੱਕ ਛਪ ਚੁੱਕੇ ਨੇ, ਪਰ ਫਰਾਂਸ ਦੇ ਹਵਾਲੇ ਨਾਲ ਲਿਖਿਆ ਜਾਣ ਵਾਲਾ ਇਹ ਪੰਜਾਬੀ ਦਾ ਪਹਿਲਾ ਸਫ਼ਰਨਾਮਾ ਹੈ। ਇਸ ਤੋਂ ਪਹਿਲਾਂ ਸਾਡੇ ਲਿਖਾਰੀਆਂ ਨੇ ਬਹੁਤੇ ਸਫ਼ਰਨਾਮੇ ਤੇ ਹੱਜ ਦੇ ਹਵਾਲੇ ਨਾਲ ਨੇ, ਲੇਕਿਨ ਜਿਹੜੇ ਦੂਜੇ ਹਵਾਲਿਆਂ 'ਚ ਲਿਖੇ ਗਏ ਨੇ ਇੰਗਲੈਂਡ ਔਰ ਪਾਕਿਸਤਾਨ ਦੇ ਮੁਖਤਲਿਫ ਇਲਾਕੇ ਔਰ ਦੁਨੀਆ ਦੇ ਹੋਰ ਬਹੁਤ ਸਾਰੇ ਮੁਲਕਾਂ ਦੇ ਸਫ਼ਰਨਾਮੇ ਮਿਲਦੇ ਨੇ, ਪਰ ਪੰਜਾਬੀ ਵਿੱਚ ਫਰਾਂਸ ਦਾ ਇਹ ਸਫ਼ਰਨਾਮਾ ਅਗਰ ਟੋਟਲ ਵੇਖਿਆ ਜਾਏ ਤੇ 1 ਸਦੀ ਬਾਅਦ ਇਹਨਾਂ ਸਫ਼ਰ ਕੀਤਾ ਹੈ। ਅਮਰ ਜ਼ਹੀਰ ਇਹਨੇ ਜੋ ਵੀ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਹੋਈ ਤੇ ਅੱਲਾਹ ਦੇ ਫਜ਼ਲ ਤੋਂ ਬਗੈਰ ਕੋਈ ਕੰਮ ਹੋ ਨਹੀਂ ਸਕਦਾ, ਲੇਕਿਨ ਇਹਦੀ ਮਿਹਨਤ ਨੂੰ ਵੀ ਸਲਾਮ ਹੈ ਜੋ ਇਹਨੇ ਹਰ ਕੰਮ ਆਪਣੇ ਹੱਥੀਂ ਕਰਕੇ ਹੌਲੀ ਹੁਣ ਉਸ ਸਟੇਜ ਤੇ ਪਹੁੰਚ ਚੁੱਕਾ ਹੈ ਕਿ ਮੁਲਕ ਦੇ ਨਾਮਵਰ ਦਾਨਸ਼ਵਰਾਂ ਵਿੱਚ ਇਹਦਾ ਨਾਮ ਲਿਆ ਜਾਂਦਾ ਹੈ। ਇਹ ਆਮਰ ਜ਼ਹੀਰ ਭੱਟੀ ਦੇਖੋ, ਇਹਨੇ ਇੱਕ ਵੱਖਰਾ ਹੀ ਫੀਲਡ ਇਹ ਜਿਹੜਾ ਇਖਤਿਆਰ ਕੀਤਾ, ਯਾਨੀ ਜਦੋਂ ਇਖਤਿਆਰ ਕਰ ਰਿਹਾ ਸੀ ਉਦੋਂ ਵੀ ਇਹਨੇ ਮੇਰੇ ਨਾਲ ਗੱਲ ਕੀਤੀ ਔਰ ਮੈਨੂੰ ਨਹੀਂ ਸੀ ਪਤਾ ਕਿ ਇਹਦੀ ਬੈਕਗਰਾਉਂਡ ਕਿੰਨੀ ਵਧੀਆ ਹੈ ਕਿ ਇੱਕ ਨਵੇਕਲਾ ਜਦੋਂ ਕੰਮ ਤੁਸੀਂ ਕਰਦੇ ਹੋ, ਤੁਸੀਂ ਸਿਰਫ ਆਪਣੇ ਖਾਨਦਾਨ ਨਾਲ ਹੀ ਜਿਸ ਬੋਲੀ ਨਾਲ ਤਲਕ ਬਣਦਾ ਹੈ ਉਹਦੇ ਵੀ ਤੁਸੀਂ ਮਾਣ ਵਧਾ ਦਿੰਦੇ ਹੋ। ਮੈਂ ਜ਼ਹੀਰ ਭੱਟੀ ਸਾਹਿਬ ਨੂੰ ਮੁਬਾਰਕਬਾਦ ਦੇਣਾ ਹੈ ਕਿਉਂਕਿ ਮੈਂ ਆਈ ਸਾਂ ਸੁਣਨ ਕਿ ਕੀ ਗੱਲਾਂ ਹੋ ਰਹੀਆਂ ਨੇ ਔਰ ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਕਿਤਾਬ ਉਹਨਾਂ ਨੇ ਮੈਨੂੰ ਵੀ ਭੇਜੀ ਸੀ ਔਰ ਵਾਕਿਅਤਨ ਬੜੀ ਵਾਰੀ ਫਰਾਂਸ ਜਾਣ ਦਾ ਇਤਫਾਕ ਹੋਇਆ ਹੈ ਔਰ ਬਹੁਤ ਹੀ ਸੋਹਣਾ ਇੱਕ ਮੁਲਕ ਹੈ, ਖੁਸੂਸਨ ਪੈਰਿਸ, ਲੇਕਿਨ ਇਹਨਾਂ ਦੀ ਕਿਤਾਬ ਪੜ੍ਹ ਕੇ ਇੱਕ ਵੱਖਰੀ ਚੱਸ ਆਈ ਔਰ ਬਹੁਤ ਮਜ਼ਾ ਆਇਆ, ਬਹੁਤ ਅੱਛੀ ਲੱਗੀ। ਮੈਂ ਬੜੀ ਮੁਬਾਰਕਬਾਦ ਪੇਸ਼ ਕਰਨੀ ਹੈ ਤੁਹਾਨੂੰ, ਸਲਾਮਤ ਰਹੋ ਔਰ ਐਸੇ ਤਰ੍ਹਾਂ ਹੀ ਸਫ਼ਰਨਾਮੇ ਜਿਸ ਤਰ੍ਹਾਂ ਆਸ਼ੀਆ ਸਾਹਿਬ ਨੇ ਦੱਸਿਆ ਕਿ ਅਸੀਂ ਜ਼ਰਾ ਥੋੜ੍ਹੇ ਪਛੜੇ ਹੋਏ ਸਾਂ ਤੇ ਸਫ਼ਰਨਾਮੇ ਵੀ ਹੁਣ ਪੰਜਾਬੀ ਜਾਣਗੇ ਇਨਸ਼ਾਅੱਲਾ ਬਹੁਤ, ਔਰ ਇਸ ਹਵਾਲੇ ਨਾਲ ਵੀ ਤਰੱਕੀ ਕਰੋਗੇ। ਤੁਹਾਡੇ ਸਭ ਲਈ ਬਹੁਤ ਦੁਆਵਾਂ। ਆਮਰ ਜ਼ਹੀਰ ਭੱਟੀ ਸਾਹਿਬ ਬਹੁਤ ਹੀ ਖੁਸ਼ਕਿਸਮਤ ਨੇ ਕਿ ਉਹਨਾਂ ਦੀ ਤਕਰੀਬ ਵਿੱਚ ਇੱਕ ਐਸਾ ਗੁਲਦਸਤਾ ਮੌਜੂਦ ਹੈ ਜਿਹੜਾ ਅਦਬ ਦੇ ਹਵਾਲੇ ਨਾਲ ਬਹੁਤ ਵੱਡੇ ਨਾਮ ਹੈ ਔਰ ਪੂਰੇ ਪੰਜਾਬ ਤੋਂ। ਔਰ ਮੈਂ ਤਾਂ ਵੇਖ ਰਿਹਾ ਕਿ ਮੇਰੇ ਨਿੱਕੀ ਭੈਣ ਮਹਿਲਾ ਭੱਟ ਗੁਜਰਾਤ ਤੋਂ ਤਸ਼ਰੀਫ ਲਿਆਏ ਨੇ ਔਰ ਇਕੱਲੇ ਨਹੀਂ ਆਏ, ਨਾਲ ਉਹਨਾਂ ਦੇ ਮੀਆਂ ਰਿਆਜ਼ ਭੱਟ ਸਾਹਿਬ ਵੀ ਮੌਜੂਦ ਨੇ ਔਰ ਹਸਨੈਨ ਭੱਟੀ ਸਾਹਿਬ, ਬਾਕੀ ਜਿੰਨੇ ਵੀ ਪ੍ਰੋਫੈਸਰ ਡਾਕਟਰ ਸਾਹਿਬ, ਮੈਂ ਨਾਮ ਲੈਣ ਲੱਗਾ ਤਾਂ ਕਰਾਮਤ ਮੁਗਲ ਸਾਹਿਬ ਇੱਕ ਤਵੀਲ ਲਿਸਟ ਹੋ ਜਾਏਗੀ ਔਰ ਇਹਨਾਂ ਦੀ ਮੌਜੂਦਗੀ ਇਸ ਗੱਲ ਦੀ ਅਕਾਸ ਹੈ
ਕਿ ਜ਼ਹੀਰ ਭੱਟੀ ਸਾਹਿਬ ਦਾ ਨਾਮ ਅਦਬ ਵਿੱਚ ਇੱਕ ਵੱਡਾ ਨਾਮ ਹੈ। ਅਮਰਜ਼ਹੀਰ ਭੱਟੀ ਸਾਹਿਬ ਨੂੰ ਉਹਨਾਂ ਦੀ ਕਿਤਾਬ ਬਹੁਤ ਖੂਬਸੂਰਤ ਕਿਤਾਬ ਹੈ ਔਰ ਨਸਰੀ ਅਦਬ ਵਿੱਚ ਇੱਕ ਅਜ਼ਾਫ ਹੈ। ਉਹਨਾਂ ਨੂੰ ਲੱਖ ਲੱਖ ਵਧਾਈਆਂ, ਬਹੁਤ ਮੁਬਾਰਕਾਂ। ਮੈਂ ਸਮਝਦਾ ਕਿ ਇਹੋ ਜਿਹਾ ਸਕਾਲਰ, ਇਹੋ ਜਿਹਾ ਨੌਜਵਾਨ, ਇਹੋ ਜਿਹਾ ਮਾਹਿਰ ਤਾਲੀਮ ਸਾਡੇ ਵਾਸਤੇ ਇਜ਼ਾਜ਼ ਦਾ ਸਬਬ ਨੇ, ਸਾਡੀ ਇੱਜ਼ਤ ਦਾ ਸਬਬ ਨੇ ਔਰ ਅਸੀਂ ਉਹਨਾਂ ਦੀ ਰਿਫਾਕਤ ਨੂੰ ਆਪਣੇ ਲਈ ਬਸ ਇੱਜ਼ਤ ਸਮਝਦੇ ਹਾਂ। ਮੈਂ ਇਕੱਲੇ ਇਕੱਲੇ ਬੰਦੇ ਦਾ ਨਾਂ ਨਹੀਂ ਲੈਂਦਾ, ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਜਿਹੜੇ ਸਟੇਜ ਤੇ ਬੈਠੇ ਨੇ, ਤਸ਼ਰੀਫ ਲਿਆਏ ਨੇ, ਜਿਹੜੇ ਦੂਰੋਂ ਦੂਰੋਂ ਤਸ਼ਰੀਫ ਲਿਆਏ ਨੇ, ਸਾਹਮਣੇ ਬੈਠੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੇਰਾ ਮਾਣ ਵਧਾਇਆ ਔਰ ਮੇਰੀ ਕਿਤਾਬ ਦੇ ਬਾਰੇ ਜਿਹੜੀਆਂ ਗੱਲਾਂ ਹੋਈਆਂ, ਲਿਖਤ ਬਾਰੇ ਗੱਲਾਂ ਹੋਈਆਂ, ਉਹ ਮੈਂ ਸਮਝਦਾ ਕਿ ਉਹਦੇ ਵਿੱਚ ਅਗਰ ਕੁਝ ਖਾਮੀਆਂ ਦਾ ਵੀ ਜ਼ਿਕਰ ਹੁੰਦਾ ਤੇ ਮੈਨੂੰ ਚੰਗਾ ਲੱਗਦਾ। ਉਹਦੀ ਵਜ੍ਹਾ ਇਹ ਹੈ ਕਿ ਮੈਂ ਅੱਗੇ ਵੀ ਲਿਖਣਾ ਚਾਹ ਰਿਹਾ ਹਾਂ। ਕੁਝ ਈਰਾਨ ਦਾ ਸਫ਼ਰ ਕੀਤਾ, ਉਹਦਾ ਅਗਲੇ ਸਾਲ ਉਹ ਛਪ ਕੇ ਆ ਜਾਏਗਾ। ਤੇ ਇਹ ਜਿਹੜੀ ਕਿਤਾਬ ਹੈ ਮੇਰੀ, ਕਾਫੀ ਚਾਕਲੇਟ ਤੇ ਪਰਫਿਊਮ, ਇਹਦੇ ਵਿੱਚ ਫਰਾਂਸ ਦਾ ਜ਼ਿਕਰ ਜ਼ਿਆਦਾ ਹੈ, ਲੇਕਿਨ ਇਹਦੇ ਵਿੱਚ ਹੀ ਮੈਂ ਉੱਥੋਂ ਮੈਨੂੰ ਮੌਕਾ ਮਿਲਿਆ ਸਵਿਟਜ਼ਰਲੈਂਡ ਜਾਣ ਦਾ, ਉੱਥੋਂ ਮੌਕਾ ਮਿਲਿਆ ਮੈਨੂੰ ਬੈਲਜੀਅਮ ਜਾਣ ਦਾ, ਤੇ ਇੱਕ ਵਾਰੀ ਇੱਥੋਂ ਪਾਕਿਸਤਾਨ ਤੋਂ ਮੈਨੂੰ ਕੰਗੋ ਅਫਰੀਕਾ ਜਾਣ ਦਾ ਮੌਕਾ ਮਿਲਿਆ। ਤੇ ਮੈਂ ਸੋਚਿਆ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਵਾਲੀਅਮ ਦੇ ਵਿੱਚ ਲਿਆਵਾਂ, ਤੇ ਉਹ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ। ਮੈਂ ਅਦੀਬ ਨਹੀਂ ਹਾਂ, ਲੇਕਿਨ ਬਸ ਮਾਂ ਬੋਲੀ ਦੇ ਨਾਲ ਜੁੜਨ ਦੀ ਵਜ੍ਹਾ ਤੋਂ ਜਿਹੜੀਆਂ ਮੈਂ ਡਾਇਰੀਆਂ ਲਿਖਦਾ ਰਿਹਾ ਸਫ਼ਰਾਂ ਦੇ ਦੌਰਾਨ, ਨੋਟਸ ਲੈਂਦਾ ਰਿਹਾ, ਉਹ ਮੈਂ ਪੰਜਾਬੀ 'ਚ ਹੀ ਲਿਖਦਾ ਰਿਹਾ। ਪੰਧਵਰਤੀ ਦੇ ਖੇਤਰ ਵਿੱਚ ਇਹ ਕਿਤਾਬ ਪੰਜਾਬੀ ਅਦਬ ਅੰਦਰ ਇੱਕ ਸੁੱਚਾ ਤੇ ਅਨਮੁੱਲਾ ਵਾਧਾ ਹੈ, ਜਿਹਨੂੰ ਵੱਖ-ਵੱਖ ਪੱਖਾਂ ਨਾਲ ਜੁੜੇ ਲੋਕਾਂ ਖੂਬ ਸਰਾਇਆ। ਕੈਮਰਾਮੈਨ ਮੁਹੰਮਦ ਸ਼ਹਿਰੀਆਰ ਦੇ ਨਾਲ ਰਿਜ਼ਵਾਨ ਅਸਕਰ ਬੱਟ, ਭੁਲੇਖਾ TV, ਲਾਹੌਰ।